ਪੰਜਾਬੀ ਰੇਡੀਓ USS ਔਰ ਐਸ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਮੈਂਟੂ ਗੁਰਸਰੀਆ ਜੀ ਮਲੋਟ ਤੋਂ। ਕੁਝ ਕੁ ਖਬਰਾਂ ਕਰਾਂਗੇ ਉੱਥੇ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ, ਹੋਰ ਉੱਥੇ ਪੂਰੇ ਭਾਰਤ ਦੇ ਵਿੱਚ ਕੀ ਕੁਛ ਚੱਲਦਾ ਹੈ ਉਸ 'ਤੇ ਨਜ਼ਰ ਮਾਰਾਂਗੇ। ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕ੍ਰਿਸ਼ਨ ਤਰੋਤਾ ਯੂਬਾ ਸਿਟੀ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, GN ਲੂ ਵਾਲੇ ਟਰੱਕ ਵਾਸ਼ ਅਤੇ ਆਇਲ ਵੀ ਚੇਂਜ ਕਰਦੇ ਨੇ। ਇਹਨਾਂ ਨੂੰ ਕਾਲ ਕਰ ਸਕਦੇ ਹੋ। ਨਿਰਮਲ ਸਹੋਤਾ ਜੀ 2092770113। ਬੈਸਟ ਕੋਸਟ ਟਰੱਕ ਸਕੂਲ ਵਾਲੇ ਜੋ ਟਰੱਕ ਦਾ ਲਾਇਸੈਂਸ ਲੈ ਕੇ ਦਿੰਦੇ ਨੇ, ਉਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 5593744541 5598000590। ਬਲਜਿੰਦਰ ਸਿੰਘ ਜੀ ਨੇਜਰ ਵੁੱਡਲੈਂਡ, ਸੁੱਚਾ ਸਿੰਘ ਜੀ ਮਾਛੀਵਾੜਾ ਸਾਹਿਬ ਫਰੈਜ਼ਨੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂ, ਅਤੇ ਮੈਂਟੂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਰੋਨਾ ਵਾਇਰਸ ਦਾ। ਪੰਜਾਬ ਦੇ ਵਿੱਚ ਵੀ ਕਾਫੀ ਹੁਣ ਰੌਲਾ ਗੌਲਾ ਆ, ਅਤੇ ਆਖਰ ਸਰਕਾਰ ਨੇ ਕੀ ਫੈਸਲੇ ਲਏ ਆ? ਹਾਂਜੀ, ਉਸ ਤੋਂ ਪਹਿਲਾਂ ਹੁਣ ਤੋਂ ਥੋੜ੍ਹੀ ਦੇਰ ਹੀ ਪਹਿਲਾਂ ਜਿਹੜਾ ਸਮਾਂ ਗੁਜ਼ਰਿਆ, ਵੈਸੇ ਦਿਲਾਂ ਦੀਆਂ ਧੜਕਣਾਂ ਤੇਜ਼ ਕਰਨ ਵਾਲਾ ਸੀਗਾ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਜ ਫਿਰ ਦੇਸ਼ ਦੇ ਮੁਖਾਤਬ ਹੋਏ ਇੱਕ ਵਾਰੀ ਫਿਰ। ਤਾਂ ਉਹਨਾਂ ਦਾ ਟਾਈਮ ਉਹੀ ਸੀਗਾ ਜਿਹੜਾ ਨੋਟਬੰਦੀ ਵੇਲੇ ਸੀਗਾ। ਤਾਂ ਠੀਕ 8 ਵਜੇ ਹੀ ਉਹ ਮੁਖਾਤਬ ਹੋਣਾ ਸ਼ੁਰੂ ਹੋਏ, ਅਤੇ ਉਹਨਾਂ ਨੇ ਜੋ ਗੱਲਾਂ ਕਹੀਆਂ ਉਹਦੇ ਵਿੱਚ ਇੱਕ ਸ਼ਬਦ ਉਹਨਾਂ ਨੇ ਨਵਾਂ ਇੰਟਰੋਡਿਊਸ ਕੀਤਾ ਵਾ, ਉਹ ਆ ਜਨਤਾ ਦਾ ਕਰਫਿਊ। ਤਾਂ 22 ਮਾਰਚ ਨੂੰ ਉਹਨਾਂ ਨੇ ਕਿਹਾ, ਯਾਨੀ ਐਤਵਾਰ, ਕਿ ਭਾਈ ਤੁਸੀਂ ਆਪਣੇ ਪੱਧਰ 'ਤੇ ਸਵੇਰੇ 7 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਜਨਤਾ ਕਰਫਿਊ ਲਾਓ। ਮਤਲਬ ਕਿ ਇੱਕ ਸੰਕਲਪ ਲਵੋ ਕਿ ਸੰਜਮ ਰੱਖੋਗੇ, ਕੁਛ ਹਫ਼ਤੇ ਮੈਨੂੰ ਤੁਹਾਡੇ ਚਾਹੀਦੇ ਆ। ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੰਡੀਆ ਦੇ ਵਸਨੀਕਾਂ ਨੂੰ, ਵਸਿੰਦਿਆਂ ਨੂੰ ਇਹ ਸਮਝਾਤਾ ਕਿ ਆਉਣ ਵਾਲੇ ਦਿਨਾਂ 'ਚ ਲੋਕਡਾਊਨ ਵਾਲੀ ਸਥਿਤੀ ਜਿਹੜੀ ਹੋਏਗੀ। ਕਲੀਅਰਲੀ ਤਾਂ ਨਹੀਂ ਉਹਨਾਂ ਨੇ ਕਿਹਾ, ਸਿੱਧੇ ਰੂਪ 'ਚ ਨਹੀਂ ਕਿਹਾ, ਇਨਡਾਇਰੈਕਟਲੀ ਉਹਨਾਂ ਨੇ ਸੰਕੇਤ ਦੇ ਦਿੱਤੇ, ਖਾਸ ਤੌਰ 'ਤੇ ਬਜ਼ੁਰਗਾਂ ਬਾਰੇ ਕਹਿ ਦਿੱਤਾ, ਔਰ ਇਹ ਕਹਿ ਦਿੱਤਾ ਵਾ ਕਿ ਜਦ ਤੱਕ ਕੋਈ ਐਮਰਜੈਂਸੀ ਨਹੀਂ ਉਦੋਂ ਤੱਕ ਤੁਸੀਂ ਘਰਾਂ 'ਚੋਂ ਨਾ ਨਿਕਲੋ। ਤਾਂ ਜਿਹੜੇ ਲੋਕ ਮੀਡੀਆ ਨਾਲ ਜੁੜੇ ਨੇ ਜਾਂ ਜਿਹੜੇ ਹੋਰ ਜਿੱਦਾਂ ਲਾ ਲਓ ਸੈਕਟਰ ਆ, ਸਰਕਾਰੀ ਸੇਵਾ ਕੋਈ ਉਹਦੇ ਵਿੱਚ ਆ, ਤਾਂ ਉਹ ਤਾਂ ਜਾਣਗੇ ਹੀ ਜਾਣਗੇ, ਉਹਨਾਂ ਦੀ ਮਜਬੂਰੀ ਆ। ਡਾਕਟਰ ਹੈ ਜਿੱਦਾਂ, ਜਾਂ ਹੋਰ ਸਰਕਾਰੀ ਕਰਮਚਾਰੀ ਹੈ, ਜਾਂ ਹੋਰ ਕੁਛ ਖਾਸ ਸੈਕਟਰ ਹੈ ਜਿਹੜੇ। ਤਾਂ ਦੂਸਰੇ ਲੋਕ ਜਿਹੜੇ ਜਦ ਤੱਕ ਕੋਈ ਐਮਰਜੈਂਸੀ ਨਹੀਂ ਤਦ ਤੱਕ ਨਾ ਹੀ ਨਿਕਲਣ। ਤਾਂ ਕਹਿਣ ਦਾ ਮਤਲਬ ਹੈ ਕਿ ਇੰਡੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅਣਐਲਾਨਿਆ ਇਸ ਵੇਲੇ ਲਾਕਡਾਊਨ ਜਿਹੜਾ ਉਹ ਤਕਰੀਬਨ ਨਜ਼ਰ ਆਉਂਦਾ ਹੈ। ਕਿਉਂਕਿ ਜਿਵੇਂ ਹੀ ਇਸ ਸੰਬੋਧਨ ਦਾ ਐਲਾਨ ਹੋਇਆ ਕਿ ਪ੍ਰਧਾਨ ਮੰਤਰੀ ਜੀ ਨੇ ਦੇਸ਼ ਨੂੰ ਸੰਬੋਧਨ ਕਰਨਾ, ਤਾਂ ਸੱਚ ਜਾਣਿਓ ਸਾਡੇ ਇੱਥੇ ਸਵੇਰ ਤੋਂ ਹੀ ਤਰਥੱਲੀ ਮੱਚ ਗਈ, ਔਰ PMO ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕਰਨਾ ਪਿਆ ਕਿ ਭਾਈ ਹਫੜਾ ਦਫੜੀ ਨਾ ਮਚਾਓ, ਕੋਈ ਲਾਕਡਾਊਨ ਦਾ ਅਸੀਂ ਸਿੱਧੇ ਤੌਰ 'ਤੇ ਐਲਾਨ ਨਹੀਂ ਕਰਨਾ। ਤਦ ਵੀ ਹੁਣ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਵੀ ਅਫਰਾ ਤਫਰੀ ਦਾ ਮਾਹੌਲ ਸੀਗਾ। ਦਾਲਾਂ ਵਾਲੀ ਚੀਜ਼ ਸ਼ਾਮ ਪੈਂਦਿਆਂ 50 'ਚ ਵਿਕਣੀ ਸ਼ੁਰੂ ਹੋ ਗਈ ਆ। ਜਿੱਦਾਂ ਅੱਗੇ ਆਪਾਂ ਨਾਰਥ ਅਮਰੀਕਾ 'ਚੋਂ ਖਬਰਾਂ ਸੁਣਦੇ ਸਾਂ, ਇੱਧਰੋਂ ਵੀ ਖਬਰਾਂ ਸੁਣਨ ਨੂੰ ਮਿਲੀਆਂ ਕਿ ਜਮਾਖੋਰੀ ਜਿਹੜੀ ਆ ਹੋਣ ਲੱਗ ਪਈ, ਅਤੇ ਉਹਦਾ ਫਾਇਦਾ ਜਿਹੜੇ ਆ ਉਹ ਵਪਾਰੀ ਲੋਕ ਚੁੱਕਣ ਲੱਗੇ, ਜਿਨ੍ਹਾਂ ਨੇ ਹੁਣ ਵਪਾਰ 'ਚੋਂ ਖੱਟਣਾ ਕੁਛ। ਤਾਂ ਮੁੱਢਲੇ ਤੌਰ 'ਤੇ ਮੈਂ ਇਹ ਦੱਸ ਦੇਵਾਂ ਕਿ ਪ੍ਰਧਾਨ ਮੰਤਰੀ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਦੇਸ਼ ਨੂੰ ਦੱਸ ਦਿੱਤਾ ਕਿ ਜਿਸ ਤਰ੍ਹਾਂ ਮੈਂ ਤੁਹਾਡੇ ਤੋਂ ਹਮੇਸ਼ਾ ਮੰਗਿਆ ਅਤੇ ਤੁਹਾਂ ਮੈਨੂੰ ਦਿੱਤਾ, ਤਾਂ ਹੁਣ ਕੁਛ ਹਫ਼ਤੇ ਆਪਣੇ ਹੋਰ ਦਿਓ ਮੈਨੂੰ। ਤਾਂ ਕੁਛ ਹਫ਼ਤੇ ਦੇਣ ਦਾ ਮਤਲਬ ਤੁਸੀਂ ਆਪ ਹੀ ਸਮਝ ਲਓਗੇ, ਔਰ ਦੇਸ਼ ਵਾਸੀ ਸਿਆਣੇ ਆ, ਮੋੜਦੇ ਨਹੀਂ, ਮੈਨੂੰ ਲੱਗਦਾ ਕੁਛ ਹਫ਼ਤੇ ਦੇ ਦੇਣਗੇ। ਤਾਂ ਬਹਰਹਾਲ ਕੁਛ ਖਬਰਾਂ ਨੇ, ਜਿੱਦਾਂ ਸਪੇਨ 'ਚ ਕਰੋਨਾ ਵਾਇਰਸ ਦੇ ਨਾਲ 767 ਲੋਕਾਂ ਦੀ ਮੌਤ ਹੋਈ ਆ, ਅਤੇ ਗੁਜ਼ਸ਼ਤਾ ਜੇ 24 ਘੰਟਿਆਂ ਦੀ ਗੱਲ ਕਰੀਏ 125 ਮੌਤਾਂ ਹੋਣ ਦੀ ਖਬਰ ਆ। ਨਿਊਜ਼ੀਲੈਂਡ ਵਿੱਚ ਕਰੋਨਾ ਵਾਇਰਸ ਦੇ 8 ਹੋਰ ਨਵੇਂ ਕੇਸ ਆਏ ਆ, ਅਤੇ ਉੱਥੇ ਜਿਹੜੀ ਗਿਣਤੀ ਆ ਉਹ ਲਗਭਗ 30 ਦੇ ਕਰੀਬ ਆ। ਨਿਊਜ਼ੀਲੈਂਡ ਨੇ ਸਿਟੀਜ਼ਨ ਅਤੇ ਪੱਕੇ ਨਾਗਰਿਕਾਂ ਨੂੰ ਛੱਡ ਕੇ ਬਾਕੀਆਂ ਦੇ ਦਾਖਲੇ ਤੇ ਰੋਕ ਲਾ ਦਿੱਤੀ। ਇਸ ਤੋਂ ਇਲਾਵਾ ਚੀਨ ਦੇ ਵਿੱਚ ਚਮਤਕਾਰ ਹੋਇਆ ਕਿ ਕਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਜਿਹੜਾ ਉਹ ਗੁਜ਼ਸ਼ਤਾ 24 ਘੰਟਿਆਂ ਦੇ ਦਰਮਿਆਨ ਸਾਹਮਣੇ ਨਹੀਂ ਆਇਆ। ਤਾਂ ਚਾਈਨਾ ਜਿਹੜਾ ਉਹ ਬਹੁਤ ਸੁੱਖ ਦਾ ਸਾਹ ਲੈ ਰਿਹਾ ਇਸ ਟਾਈਮ, ਪਰ ਦੁਕਾਨ 'ਚ ਦੂਸਰੀ ਜਿਹੜੀ ਆ ਉਹ ਜਿੱਦਾਂ ਕਹਿ ਲਈਏ ਕਿ ਸਾਰੀ ਤਾਇਨਾਤ ਪਈ ਹੋਈ ਆ। ਸਾਰ ਜਿੱਦਾਂ ਕਹਿ ਲਓ ਕਿ ਇਸ ਵੇਲੇ ਅਫਰਾ ਤਫਰੀ ਸਾਰੇ ਸੰਸਾਰ ਦੇ ਵਿੱਚੋਂ ਮੱਚੀ ਹੋਈ ਆ, ਖਲਕਤ ਸਾਰੀ ਜਿਹੜੀ ਫਾਈ ਟੰਗੀ ਆ। ਤਾਂ ਪਾਕਿਸਤਾਨ ਰੇਲਵੇ ਵੱਲੋਂ
ਜਿਹੜੀਆਂ ਟ੍ਰੇਨਾਂ ਨੇ ਕੁਛ ਉਹ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ, ਮਤਲਬ ਕਿ ਉਧਰ ਵੀ ਉਠਕ ਬੈਠਕ ਬਹੁਤ ਜ਼ਿਆਦਾ ਹੋਣ ਰਹੀ ਆ। ਇਸ ਤੋਂ ਇਲਾਵਾ 22 ਮਾਰਚ ਦੇ ਬਾਅਦ ਅੰਤਰਰਾਸ਼ਟਰੀ ਵਪਾਰਕ ਉਡਾਨਾਂ ਨੂੰ ਭਾਰਤ ਨੇ ਲੈਂਡ ਕਰਨ ਦੀ ਇਜਾਜ਼ਤ ਨਹੀਂ ਦੇਣੀ, ਮਤਲਬ ਸਾਰੀਆਂ ਕਮਰਸ਼ੀਅਲ ਉਡਾਨਾਂ ਜਿਹੜੀਆਂ ਨੇ ਉਹ ਭਾਰਤ 'ਚ ਲੈਂਡ ਨਹੀਂ ਹੋ ਸਕਣਗੀਆਂ। ਬਹੁਤ ਵੱਡਾ ਐਲਾਨ ਆ। ਤਾਂ ਕੁਝ ਹੋਰ ਮੇਨ ਸੁਰਖੀਆਂ ਨੇ। ਭਾਰਤ 'ਚ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਹੁਣ 250 ਹੋ ਗਈ ਹੈ ਵੱਧ ਕੇ। ਸਰਕਾਰ ਵੱਲੋਂ 10 ਸਾਲ ਤੋਂ ਛੋਟੇ ਤੇ 65 ਸਾਲ ਤੋਂ ਜਿਹੜੇ ਜ਼ਿਆਦਾ ਉਮਰ ਦੇ ਨਾਗਰਿਕ ਆ ਉਹਨਾਂ ਨੂੰ ਬਿਲਕੁਲ ਘਰੇ ਰੱਖਣ ਦੀ ਸਲਾਹ ਇੱਕ ਸਪੈਸ਼ਲ ਦਿੱਤੀ ਹੈ। ਫਿਰ ਇਸ ਤੋਂ ਇਲਾਵਾ ਭਾਰਤ ਪਾਕਿਸਤਾਨ ਦੀ ਅਟਾਰੀ ਵਾਹਗਾ ਸਰਹੱਦ ਨੂੰ ਸੀਲ ਕਰ ਦਿੱਤਾ ਔਰ ਜਿਹੜੇ ਲੋਕ ਇੱਧਰ ਆ ਰਹੇ ਸਨ ਜਾਂ ਜਾ ਰਹੇ ਸਨ ਉਹਨਾਂ ਨੂੰ ਭਾਰੀ ਖੱਜਲ ਖੁਆਰੀ ਹੋ ਰਹੀ ਹੈ ਇਸ ਤੋਂ ਇਲਾਵਾ ਹਰਿਆਣੇ 'ਚ 31 ਮਾਰਚ ਤੱਕ ਸਾਰੇ ਸਕੂਲ ਜਿਹੜੇ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਆ। ਇਸ ਤੋਂ ਇਲਾਵਾ ਜੋ ਸਪੈਸ਼ਲ ਛੂਟ ਮਿਲਦੀ ਸੀਗੀ ਟ੍ਰੇਨਾਂ ਤੇ ਟਿਕਟਾਂ ਤੇ ਉਹ ਵੀ ਬੰਦ ਕਰ ਦਿੱਤੀ ਗਈ ਤਾਂ ਕਿ ਲੋਕ ਜਿਹੜੇ ਜ਼ਿਆਦਾ ਨਾ ਸਫ਼ਰ ਕਰ ਸਕਣ। ਇਹ ਤੋਂ ਇਲਾਵਾ ਏਅਰ ਇੰਡੀਆ ਜਿਹੜੀ ਕਿ ਪਹਿਲਾਂ ਹੀ ਬਹੁਤ ਬੁਰੀ ਹਾਲਤ ਦੇ ਵਿੱਚ ਆ, ਉਹਨਾਂ ਨੇ ਆਪਣੇ ਕਰਮਚਾਰੀਆਂ ਦੀ ਸੈਲਰੀ 'ਚ ਕਟੌਤੀ ਕਰਨ ਦਾ ਐਲਾਨ ਕੀਤਾ। ਕਹਿੰਦੇ ਕਿ ਨਹੀਂ ਕੰਮ ਚੱਲਦਾ ਕਿਉਂਕਿ ਬਿਨਾਂ ਯਾਤਰੀਆਂ ਤੋਂ ਦੁਬਈ ਤੋਂ ਉਹਨਾਂ ਦਾ ਜਹਾਜ਼ ਪਰਤਿਆ, ਇੱਕ ਵੀ ਯਾਤਰੀ ਸੀਗਾ। ਸਪਾਈਸ ਜੈਟ ਨੇ ਵੀ ਆਪਣੀਆਂ ਜਿਹੜੀਆਂ ਕੌਮਾਂਤਰੀ ਉਡਾਨਾਂ ਨੇ ਉਹ 21 ਮਾਰਚ ਤੋਂ 31 ਅਪ੍ਰੈਲ ਤੱਕ ਰੋਕ ਦਿੱਤੀਆਂ। ਸ਼ਾਇਦ 21 ਮਾਰਚ ਤੋਂ 31 ਤੱਕ ਲਿਖਣਾ ਸੀਗਾ ਜੋ ਮੀਡੀਆ ਰਿਪੋਰਟਾਂ ਨੇ, ਤਾਂ ਉਹ 21 ਮਾਰਚ ਤੋਂ 31 ਤੱਕ ਸਸਪੈਂਡਡ ਰਹਿਣਗੀਆਂ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਅੱਜ ਭੜਥੂ ਪੈ ਗਿਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੱਕ 23 ਸਾਲਾ ਲੜਕੀ ਜਿਹੜੀ ਆ ਉਹ ਪੋਜ਼ਿਟਿਵ ਪਾਈ ਗਈ। ਉਸ ਤੋਂ ਬਾਅਦ ਖਬਰ ਇਹ ਆਈ ਆ, ਹਾਲਾਂਕਿ ਉਹਦੀ ਪੁਸ਼ਟੀ ਨਹੀਂ ਹੋ ਸਕੀ, ਕਿ ਇੱਕ ਪਰਿਵਾਰ ਚੰਡੀਗੜ੍ਹ ਦਾ ਉਹ ਵੀ ਪੋਜ਼ਿਟਿਵ ਪਾਇਆ ਗਿਆ। ਤਾਂ ਚੰਡੀਗੜ੍ਹ ਦੇ ਵਿੱਚ ਹੜਕੰਪ ਮਚ ਗਿਆ। ਉਸ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਫੌਰੀ ਤੌਰ ਤੇ ਕਦਮ ਚੁੱਕੇ। PGI ਦੀ ਜੇ ਆਪਾਂ ਗੱਲ ਕਰੀਏ ਤਾਂ ਉੱਥੇ ਜਿਹੜੀ ਐਮਰਜੈਂਸੀ ਸੇਵਾ ਛੱਡ ਕੇ ਸੀ ਬਾਕੀ ਸਾਰੀਆਂ ਜਿਹੜੀਆਂ OPD ਸੇਵਾ ਵਗੈਰਾ ਸੀ ਉਹ ਬੰਦ ਕਰ ਦਿੱਤੀਆਂ ਗਈਆਂ। ਨਾਲ ਦੀ ਨਾਲ ਉਹਨਾਂ ਨੇ ਆਪਣੇ ਅਧਿਕਾਰੀ ਕਰਮਚਾਰੀਆਂ ਨੂੰ ਹੁਕਮ ਦਿੱਤਾ ਕਿ ਸਾਰੀਆਂ ਦੀਆਂ ਛੁੱਟੀਆਂ ਜਿਹੜੀਆਂ ਉਹ ਰੱਦ ਕੀਤੀਆਂ ਜਾਂਦੀਆਂ, ਯਾਨੀ ਪੂਰੀ ਐਮਰਜੈਂਸੀ ਐਲਾਨ ਦਿੱਤੀ। ਫਿਰ ਦੇਰ ਸ਼ਾਮ ਪੰਜਾਬ ਸਰਕਾਰ ਨੇ ਬਹੁਤ ਕਰੜੇ ਕਦਮ ਚੁੱਕ ਲਏ ਤੇ ਐਲਾਨ ਕੀਤਾ ਕਿ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕ ਜਿਹੜੇ ਉਹ ਵੀ 31 ਮਾਰਚ ਤੱਕ ਸਕੂਲੇ ਨਹੀਂ ਆਉਣਗੇ। ਇਹ ਤੋਂ ਇਲਾਵਾ ਐਲਾਨ ਕੀਤਾ ਗਿਆ ਕਿ ਕੱਲ ਰਾਤ ਤੋਂ, ਮਤਲਬ ਕਿ ਸ਼ੁੱਕਰਵਾਰ ਰਾਤ ਤੋਂ ਇੱਥੇ ਸਰਕਾਰੀ ਤੇ ਨਿੱਜੀ ਬੱਸਾਂ ਜਿਹੜੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਇੱਥੋਂ ਤੱਕ ਕਿ ਜੋ ਆਟੋ ਚੱਲਦੇ ਆ ਸ਼ਹਿਰਾਂ ਦੇ ਵਿੱਚ ਉਹ ਵੀ ਬੰਦ ਹੋਣਗੇ। ਇਸ ਤੋਂ ਇਲਾਵਾ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ, ਜਿੱਦਾਂ ਮੈਂ ਅੱਗੇ ਦੱਸਿਆ, ਸਕੂਲ, ਕਾਲਜ, ਜਿਮ, ਕੋਚਿੰਗ ਸੈਂਟਰ ਐਰਾ ਵਗੈਰਾ ਸਭ ਕੁਛ ਬੰਦ ਪੰਜਾਬ ਦੇ ਵਿੱਚ। 20 ਤੋਂ ਜ਼ਿਆਦਾ ਲੋਕ ਕਿਤੇ ਇਕੱਤਰ ਨਹੀਂ ਹੋ ਸਕਦੇ, ਇਕੱਠ ਤੇ ਪਾਬੰਦੀ ਲਾ ਦਿੱਤੀ ਹੈ। ਤਾਂ ਖੈਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਵਾਪਰੀ ਹੈ ਔਰ ਦੁਖਦ ਵਾਪਰੀ ਹੈ ਉਹ ਇਹ ਆ ਕਿ ਬੰਗਾ ਨੇੜਲੇ ਇੱਕ ਪਿੰਡ ਦਾ ਬਜ਼ੁਰਗ ਜਿਹੜਾ ਚੱਲ ਵਸਿਆ ਉਹਦੀ ਸ਼ੱਕੀ ਹਾਲਤ 'ਚ ਮੌਤ ਹੋਈ ਸੀ। ਅੱਜ ਉਹਦੀ ਮ੍ਰਿਤਕ ਦੇਹ ਦਾ ਜਦੋਂ ਪੋਸਟਮਾਰਟਮ ਕੀਤਾ ਗਿਆ ਤਾਂ ਉਹ ਵੀ ਪੋਜ਼ਿਟਿਵ ਪਾਇਆ ਗਿਆ। ਉਸ ਤੋਂ ਬਾਅਦ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ, ਸਾਰੇ ਪਿੰਡ ਨੂੰ ਹੀ ਸੀਲ ਕੀਤਾ ਪਿਆ। ਤਾਂ ਉੱਥੇ ਪਿੰਡ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਈਸੋਲੇਟ ਕਰਕੇ ਰੱਖਿਆ ਗਿਆ ਹੈ। ਤਾਂ ਇੱਕ ਦੂਸਰੇ ਪਾਸੇ ਦੁਖਦ ਖਬਰ ਇਹ ਆਈ, ਸਿਡਨੀ ਤੋਂ ਨੌਜਵਾਨ ਪਰਤਿਆ ਸੀਗਾ, ਸਿਰ ਦੇ ਵਿੱਚ ਥੋੜੀ ਜਿਹੀ ਦਰਦ ਸੀਗੀ, ਦਰਦ ਦੀ ਸ਼ਿਕਾਇਤ ਕੀਤੀ, ਉਹਨੂੰ ਚੱਕ ਕੇ ਸਫਦਰਗੰਜ ਹਸਪਤਾਲ ਦੇ ਵਿੱਚ ਲੈ ਗਏ ਤਾਂ ਭੇਤ ਭਰੀ ਹਾਲਤ ਦੇ ਵਿੱਚ ਉਹ ਨੌਜਵਾਨ ਜਿਹੜਾ ਆ 7 ਮੰਜ਼ਲੀ ਇਮਾਰਤ ਚੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਂਦਾ। ਤਾਂ ਉਹਦੇ ਘਰਦਿਆਂ ਨੇ ਵੀ ਹੁਣ ਸ਼ੱਕ ਪ੍ਰਗਟਾਇਆ ਕਿ ਇਹ ਮਾਮਲਾ ਜਿਹੜਾ ਵੇਖਣ ਯੋਗ ਆ, ਵਿਚਾਰਨ ਯੋਗ ਆ ਕਿ ਆਖਰ ਕੀ ਬਣਿਆ। ਤਾਂ ਦੂਸਰੇ ਪਾਸੇ ਹੁਣ ਇਹ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਟੈਕਸੀ ਤੇ ਸਾਈਕਲ ਰਿਕਸ਼ਾ ਨੂੰ ਪਾਬੰਦੀ ਤੋਂ ਛੋਟ ਦਿੱਤੀ ਆ। ਬਾਕੀ ਸਾਰੀ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਰਾਂਸਪੋਰਟ ਦੀ ਸੇਵਾ, ਖਾਸ ਤੌਰ ਤੇ ਸੜਕੀ ਸੇਵਾ ਜਿਹੜੀ ਉਹ ਇੱਕ ਵਾਰੀ ਇਹਨਾਂ ਨੇ ਬੰਦ ਕਰਨ ਦਾ ਐਲਾਨ ਕਰ ਦਿੱਤਾ। ਜੀ ਜੀ ਵੈਸੇ ਵਧੀਆ ਫੈਸਲਾ। ਤੇ ਜਿਹੜਾ ਤੁਸੀਂ ਕਿਹਾ ਕਿ ਉਹ ਹਵਾਈ ਸੇਵਾ ਬੰਦ ਕਰਨ ਦਾ, ਉਹਦੇ ਵਿੱਚ ਜਿਹੜੇ ਲੋਕਾਂ ਨੇ ਇੱਧਰੋਂ ਉੱਧਰੋਂ ਆਉਣਾ ਆ ਉਹ ਹੁਣ ਭਾਰਤ ਵਿੱਚ ਉਸ ਤਰੀਕ ਤੋਂ ਨਹੀਂ ਆ ਸਕਣਗੇ। ਹਾਂਜੀ ਬਿਲਕੁਲ, ਕਮਰਸ਼ੀਅਲ ਉਡਾਨਾਂ ਜਿਹੜੀਆਂ ਉਹ ਲੈਂਡ ਨਹੀਂ ਹੋ ਸਕਣਗੀਆਂ। ਇਹਨਾਂ ਨੇ ਐਲਾਨ ਕਰ ਦਿੱਤਾ, ਬਕਾਇਦਾ ਐਲਾਨ ਕੀਤਾ ਵਾ ਕਿ ਇਹ ਜਿਹੜੀਆਂ ਲੈਂਡ ਨਹੀਂ ਕਰਨਗੀਆਂ ਕਮਰਸ਼ੀਅਲ ਉਡਾਨਾਂ। ਤਾਂ ਉਹਦੇ ਵਾਸਤੇ ਇਹਨਾਂ ਨੇ ਕੁਝ ਦਿਨ ਦੇ ਦਿੱਤੇ ਆ, ਯਾਨੀ ਅਗਾਊ ਹੀ ਇਹਨਾਂ ਨੇ ਸੂਚਿਤ ਕਰ ਦਿੱਤਾ ਕਿ ਭਾਈ ਅੱਗੇ ਤੋਂ ਯਾਨੀ ਲਾ ਲਓ ਕਿ 22 ਮਾਰਚ ਤੋਂ ਬਾਅਦ ਜਿਹੜੀਆਂ ਕੌਮਾਂਤਰੀ ਵਪਾਰਕ ਉਡਾਨਾਂ ਉਹ ਭਾਰਤ ਦੇ ਵਿੱਚ ਲੈਂਡ ਨਹੀਂ ਕਰ ਸਕਣਗੀਆਂ, ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ। ਤਾਂ ਇਹ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਸੂਚਨਾ ਬਣ ਜਾਵੇ ਤੇ ਤੁਹਾਨੂੰ ਸਭ ਨੂੰ ਚੇਤੇ ਰੱਖਣਾ ਪਊਗਾ। ਔਰ ਦੂਜੀ ਚੀਜ਼ ਇਹ ਆ ਕਿ ਬਹੁਤ ਮੰਦੀ ਹਾਲਤ ਹੈ, ਜਿਹੜੇ ਮੈਂ ਦੇਖਦਾ ਪਿਆ ਸੀ ਜਿਹੜੇ NRI ਵਿਚਾਰੇ ਇੱਧਰ ਆ ਰਹੇ ਆ ਦੁੱਖਾਂ 'ਚ। ਇੱਕ ਸੱਜਣ ਦੀ ਮਾਤਾ ਗੁਜ਼ਰ ਗਈ, UK 'ਚੋਂ ਆਇਆ ਤੇ ਉਹ ਤੇ ਸੰਸਕਾਰ ਕਰਨ ਤੋਂ ਬੈਠੇ ਆ ਘਰੇ ਤੇ ਉਹਨੂੰ ਚੱਕ ਕੇ ਇਹਨਾਂ ਨੇ ਇਹਤਿਆਤਨ ਨਿਗਰਾਨੀ 'ਚ ਰੱਖ ਲਿਆ। ਦੇਖੋ, ਇੱਕ ਤਾਂ ਬੰਦਾ ਦੁੱਖ 'ਚੋਂ ਆਇਆ, ਦੂਸਰਾ
ਤੇ ਉਹ ਆਪਣੀ ਜਗ੍ਹਾ ਤੇ ਇਹ ਵੀ ਨਹੀਂ ਗਲਤ, ਤਾਂ ਉਹ ਵੀ ਸਹੀ ਆਪਣੀ ਜਗ੍ਹਾ ਤੇ ਕਿ ਮੈਂ ਭਾਈ ਨੈਗੇਟਿਵ ਹੈ, ਮੈਂ ਸਭ ਕੁਝ ਚੈੱਕਅਪ ਕਰਾ ਕੇ ਆਇਆ ਵਾਂ, ਪਰ ਫਿਰ ਵੀ ਉਹਨੂੰ 24 ਘੰਟਿਆਂ ਵਾਸਤੇ ਇਹਨਾਂ ਨੇ ਅਧਿਆਪਨ ਨਿਗਰਾਨੀ ਚ ਲੈ ਲਿਆ। ਤੇ ਦੇਖੋ ਕਿੱਡਾ ਬੰਦਾ ਦੁਖੀ ਹੋਊਗਾ ਕਿ ਇੱਕ ਤੇ ਮਾਂ ਚਲੀ ਗਈ, ਦੂਸਰਾ ਇਹ ਆ ਕਿ ਵੇਲੇ ਸਿਰ ਘਰ ਵੀ ਨਹੀਂ ਪਹੁੰਚ ਸਕਿਆ। ਬੇਸ਼ੱਕ ਵਤਨ ਦੀ ਮਿੱਟੀ ਆ ਕੇ ਉਹਨੇ ਮੱਥੇ ਨਾਲ ਲਾ ਲਈ ਹੋਊਗੀ, ਉਹ ਮੱਥਾ ਟੇਕਿਆ ਹੋਊਗਾ ਕਿ ਮੈਂ ਆ ਗਿਆ, ਪਰ ਅਗਾਂਹ ਘਰ ਤੱਕ ਨਹੀਂ ਜਾ ਸਕਿਆ ਬੰਦਾ, ਕਿੰਨਾ ਦੁੱਖ ਹੋਊਗਾ। ਜੀ ਜੀ ਜੀ। ਤੇ ਅੱਗੇ ਗੱਲ ਕਰਦੇ ਹਾਂ ਡਿਟੈਂਸ਼ਨ ਸੈਂਟਰਾਂ ਦੀ। ਸਰਕਾਰ ਮੰਨਦੀ ਨਹੀਂ ਸੀ ਹੈਗੇ ਆ, ਪਰ ਹੁਣ ਸਰਕਾਰ ਮੰਨ ਗਈ ਵੀ ਹੈਗੇ ਆ। ਹਾਂਜੀ, ਪ੍ਰਧਾਨ ਸੇਵਕ ਨੇ ਖੁਦ ਕਿਹਾ ਸੀਗਾ ਕਿ ਨਹੀਂ ਜੀ ਸਾਡੇ ਤੇ ਇੱਥੇ ਕੋਈ ਡਿਟੈਂਸ਼ਨ ਸੈਂਟਰ ਹੈ ਹੀ ਨਹੀਂ ਹੈ। ਤਾਂ ਹੁਣ ਅੱਜ ਸੰਸਦ ਦੇ ਵਿੱਚ ਸਰਕਾਰ ਮੰਨ ਗਈ ਕਿ ਡਿਟੈਂਸ਼ਨ ਸੈਂਟਰ ਹੈ। ਔਰ ਦੂਜੀ ਚੀਜ਼ ਇਹ ਆ ਕਿ ਨਾ ਸਿਰਫ ਡਿਟੈਂਸ਼ਨ ਸੈਂਟਰ ਹੈਗੇ ਆ, ਇਹ ਤੇ ਕਹਿੰਦੇ ਆ ਕਿ ਬੰਦੇ ਵੀ ਕਾਫੀ ਮਰ ਗਏ ਜੇ ਉਹਦੇ ਵਿੱਚ। ਤਾਂ ਉਹ ਅੰਕੜਾ ਵੀ ਇਹਨਾਂ ਨੇ ਪੇਸ਼ ਕੀਤਾ, ਔਰ ਉਹ ਅੰਕੜਾ ਤਕਰੀਬਨ 2 ਦਰਜਨ ਤੋਂ ਵੱਧ ਦਾ ਹੈ ਜਿਹੜੀਆਂ ਮੌਤਾਂ ਡਿਟੈਂਸ਼ਨ ਸੈਂਟਰ ਦੇ ਵਿੱਚ ਇਹਨਾਂ 3 ਸਾਲਾਂ ਦੇ ਦੌਰਾਨ ਹੋਈਆਂ। ਇਹਦਾ ਮਤਲਬ ਇਹ ਆ ਕਿ ਭਾਰਤ ਦੇ ਵਿੱਚ ਡਿਟੈਂਸ਼ਨ ਸੈਂਟਰ ਜਿਹੜੇ ਆ ਉਹ ਲੰਮੇਰੇ ਸਮੇਂ ਤੋਂ ਚੱਲਦੇ ਪਏ ਸਨ। ਤਾਂ ਇਹ ਇੱਕ ਬਹੁਤ ਵੱਡੀ ਕਹਿ ਲਈਏ ਕਿ ਖਬਰ ਹੈ ਇਸ ਵੇਲੇ, ਕਿਉਂਕਿ ਇਹਨਾਂ ਨੇ ਆਪ ਹੀ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਨਿਤਿਆਨੰਦ ਰਾਏ ਜੀ, ਉਹਨਾਂ ਨੇ ਆਪ ਹੀ ਇਹ ਜਾਣਕਾਰੀ ਜਿਹੜੀ ਆ ਸਦਨ ਦੇ ਵਿੱਚ ਦਿੱਤੀ, ਹਾਊਸ ਦੇ ਵਿੱਚ ਦਿੱਤੀ ਆ ਕਿ 3 ਸਾਲਾਂ ਦੇ ਦੌਰਾਨ 26 ਲੋਕਾਂ ਦੀ ਮੌਤ ਜਿਹੜੀ ਆ ਡਿਟੈਂਸ਼ਨ ਸੈਂਟਰਾਂ 'ਚ ਹੋ ਜਾਂਦੀ ਹੈ। ਤਾਂ ਪ੍ਰਧਾਨ ਸੇਵਕ ਇੱਕ ਦਫਾ ਫਿਰ ਝੂਠ ਬੋਲ ਕੇ ਗਏ ਆ ਆਪਣੇ ਦੇਸ਼ ਦੇ ਲੋਕਾਂ ਨੂੰ, ਜਿਹੜੇ ਦੇਸ਼ ਦੇ ਲੋਕਾਂ ਨੂੰ ਕਹਿੰਦੇ ਆ ਕਿ ਮੈਂ ਜਦ ਵੀ ਤੁਹਾਡੇ ਕੋਲੋਂ ਕੁਝ ਮੰਗਿਆ ਤੁਹਾਂ ਮੈਨੂੰ ਦਿੱਤਾ। ਪਰ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਵਾਰ-ਵਾਰ ਉਹ ਝੂਠ ਬੋਲਦੇ ਚੰਗੇ ਨਹੀਂ ਲੱਗਦੇ, ਬਹੁਤ ਵੱਡੇ ਅਹੁਦੇ ਤੇ ਬੈਠੇ ਆ। ਤਾਂ ਬਹਰਹਾਲ ਡਿਟੈਂਸ਼ਨ ਸੈਂਟਰ ਦੀ ਕਹਾਣੀ ਜਿਹੜੀ ਉਹ ਸਭ ਨੂੰ ਪਤਾ ਲੱਗ ਗਈ ਸੀਗੀ ਕਿ ਝੂਠ ਬੋਲ ਰਿਹਾ। ਔਰ ਦੂਜੀ ਗੱਲ ਆ ਕਿ ਇਹਨਾਂ ਨੇ ਸੀਏ ਦੇ ਮਾਮਲੇ 'ਚ ਜਿਹੜਾ ਹਲਫਨਾਮਾ ਉੱਥੇ ਦਾਖਲ ਕੀਤਾ ਸੁਪਰੀਮ ਕੋਰਟ ਦੇ ਵਿੱਚ, ਉਹਦੇ 'ਚ ਇਹਨਾਂ ਨੇ ਸੰਕੇਤ ਦੇ ਦਿੱਤੇ ਆ ਕਿ NRC ਜਿਹੜਾ ਹੋਏਗਾ। ਤਾਂ NPR ਤੇ ਹੋਣ ਜਾ ਹੀ ਰਿਹਾ, NRC ਦਾ ਵੀ ਕਿਤੇ ਨਾ ਕਿਤੇ ਸੰਕੇਤ ਜ਼ਰੂਰ ਦਿੱਤਾ ਗਿਆ। ਤਾਂ ਖੈਰ ਇਹ ਸਾਰਾ ਕੁਛ ਹੈ ਜਿਹੜਾ ਹੁਣ ਇੱਕ ਵਾਰੀ ਤੇ ਮੇਰੇ ਖਿਆਲ ਦੇ ਨਾਲ ਟਲੂਗਾ। ਇਹਦੀ ਜਿੰਨੀ ਇਸ ਵੇਲੇ ਰੌਲੀ ਸੀਗੀ ਉਹ ਥੋੜੀ ਜਿਹੀ ਮੱਠੀ ਜ਼ਰੂਰ ਪਊਗੀ, ਕਿਉਂਕਿ ਇਸ ਵੇਲੇ ਤੇ ਹਾਹਾਕਾਰ ਜਿਹੜੀ ਆ ਕਰੋਨਾ ਨੇ ਮਚਾਈ ਹੋਈ ਆ। ਇਹ ਥੋੜਾ ਜਿਹਾ ਮਾਮਲਾ ਜਿਹੜਾ ਇੱਕ ਵਾਰੀ ਮੈਨੂੰ ਲੱਗਦਾ ਕਿ ਪੋਸਟਪੋਨ ਹੋਊਗਾ। ਜੀ ਜੀ, ਕਰੋਨਾ ਦੇ ਥੱਲੇ ਬਹੁਤ ਕੁਛ ਹੀ ਟੱਕਿਆ ਗਿਆ। ਤੇ ਅੱਗੇ ਗੱਲ ਕਰਦੇ ਹੈਗੇ ਆ ਰੰਜਨ ਗੰਗੋਈ ਦੀ। ਉਸ ਨੂੰ ਰਾਜ ਸਭਾ ਮੈਂਬਰ ਵਜੋਂ ਚੁੱਕਿਆ ਹਲਫ ਜਿਹੜਾ ਵਿਰੋਧੀ ਧਿਰਾਂ ਵੱਲੋਂ ਵਾਕਆਊਟ। ਦੇਖੋ ਰੰਜਨ ਗਗੋਈ ਸਾਹਿਬ ਜਿਹੜੇ ਸਨ ਉਹ ਚੀਫ ਜਸਟਿਸ ਆਫ ਇੰਡੀਆ ਸੀ, ਤੇ ਜੇ ਪ੍ਰੋਟੋਕਾਲ ਦੇਖੋਗੇ ਨਾ ਭਾਰਤ ਦਾ ਪ੍ਰੋਟੋਕਾਲ ਇਹ ਕਹਿੰਦਾ ਵਾ ਕਿ ਜਿਹੜਾ ਸਾਡਾ ਚੀਫ ਜਸਟਿਸ ਹੈ ਇੰਡੀਆ ਦਾ, ਉਹਦਾ 6ਵਾਂ ਅਹੁਦਾ ਹੈ ਪ੍ਰੋਟੋਕਾਲ ਦੇ ਮੁਤਾਬਕ, 6ਵੇਂ ਨੰਬਰ ਦਾ। ਤੇ ਅੱਜ ਉਹ 1ਵੇਂ ਨੰਬਰ ਤੇ ਜੜ ਗਏ। ਪ੍ਰੋਟੋਕਾਲ ਦੇ ਮੁਤਾਬਕ ਜਿਹੜਾ ਸਾਡਾ ਮੈਂਬਰ ਪਾਰਲੀਮੈਂਟ ਆ ਉਹਦਾ 1ਵਾਂ ਨੰਬਰ ਆ। ਤਾਂ ਇਹ ਉਹ ਚੀਫ ਜਸਟਿਸ ਆਫ ਇੰਡੀਆ ਸਨ ਜਿਹੜੇ ਕਿ ਰਾਸ਼ਟਰਪਤੀ ਨੂੰ ਸਹੁੰ ਚੁਕਾਉਂਦੇ ਆ। ਤਾਂ ਅੱਜ ਇਹਨਾਂ ਨੇ ਖੁਦ ਹਲਫ ਜਦੋਂ ਚੁੱਕਿਆ ਹੋਏਗਾ ਉਹ ਉਪ ਰਾਸ਼ਟਰਪਤੀ ਕੋਲ ਚੁੱਕਿਆ ਹੋਏਗਾ, ਜਿਹੜੇ ਕਿ ਸਦਨ ਦੇ ਚੇਅਰਮੈਨ ਵੀ ਹੁੰਦੇ ਆ ਰਾਜ ਸਭਾ ਦੇ ਖਾਸ ਤੌਰ ਤੇ। ਤਾਂ ਜਦ ਇਹ ਹਲਫ ਚੁੱਕਦੇ ਪਏ ਸਨ ਤਾਂ ਉੱਥੇ ਸ਼ੇਮ ਦੇ ਨਾਅਰੇ ਲੱਗੇ, ਕਿਉਂਕਿ ਚੀਫ ਜਸਟਿਸ ਆਫ ਇੰਡੀਆ ਕੁਛ ਹਫ਼ਤਿਆਂ ਬਾਅਦ ਜਾਂ ਕਹਿ ਲਓ ਕਿ 3 ਮਹੀਨਿਆਂ ਬਾਅਦ ਉਹ ਰਾਜ ਸਭਾ ਦੇ ਮੈਂਬਰ ਚੁਣ ਲਏ ਜਾਂਦੇ ਆ, ਔਰ ਚੁਣੇ ਵੀ ਇਸ ਤਰੀਕੇ ਨਾਲ ਜਾਂਦੇ ਕਿ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ। ਤਾਂ ਉਹਦੇ 'ਤੇ ਇੱਕ ਬਹੁਤ ਵੱਡੀ ਕੰਟਰੋਵਰਸੀ ਹੋਈ ਆ। ਵੈਸੇ ਇਹ ਪਹਿਲੀ ਮਰਤਬਾ ਨਹੀਂ ਹੋਇਆ, ਭਾਰਤ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਮਿਲ ਜਾਂਦੀਆਂ ਤੁਹਾਨੂੰ। ਔਰ ਕਾਂਗਰਸ ਦੇ ਵੇਲੇ ਵੀ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਸਾਹਮਣੇ ਆਉਂਦੇ, ਜਿੱਦਾਂ ਬਹਿਰਹਾਲ ਇਸਲਾਮ ਦਾ ਹੈ। ਫਿਰ ਇਸ ਤੋਂ ਇਲਾਵਾ ਜਿਹੜੇ ਰੰਗਨਾਥ ਮਿਸ਼ਰ ਨੇ 84 ਕਤਲੇਆਮ ਦੇ ਵਿੱਚ ਕਾਂਗਰਸ ਨੂੰ ਕਲੀਨ ਚਿੱਟ ਦਿੱਤੀ ਸੀ, ਉਹਨੂੰ ਇਹਨਾਂ ਨੇ ਰਾਜ ਸਭਾ ਦੇ ਵਿੱਚ ਭੇਜਿਆ। ਇੱਕ ਐਸੇ ਸੱਜਣ ਸਨ ਜਿਹੜੇ ਕਿ ਵਿਧਾਨ ਸਭਾ ਮੈਂਬਰ ਹੁੰਦੇ ਆ, ਫਿਰ ਪਹਿਲਾਂ ਆਉਂਦੇ ਆ ਹਾਈ ਕੋਰਟ ਦੇ ਵਿੱਚ ਜਸਟਿਸ ਬਣਦੇ ਆ, ਫਿਰ ਅਸਤੀਫਾ ਦੇ ਕੇ ਉਹ ਇਹਨਾਂ ਦੀ ਟਿਕਟ ਤੋਂ ਲੋਕ ਸਭਾ ਦੇ ਮੈਂਬਰ ਬਣਦੇ। ਯਾਨੀ ਬਹੁਤ ਕੁਛ ਭਾਰਤੀ ਜਨਤਾ ਪਾਰਟੀ ਵਾਲੇ ਵੀ ਹੈਗੇ ਆ। ਵਿਜੇ ਬਹੁਗੁਣਾ ਉਹਦੀ ਇੱਕ ਮਿਸਾਲ ਆ, ਹਾਲਾਂਕਿ ਉਹ ਪਹਿਲਾਂ ਕਾਂਗਰਸੀ ਸਨ, ਫਿਰ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ। ਇਸ ਤੋਂ ਇਲਾਵਾ ਰਾਜਸਥਾਨ ਤੋਂ ਹੋਰ ਸਨ ਇਹਨਾਂ ਦੇ ਇੱਕ ਬੰਦੇ ਜਿਹੜੇ ਕਿ ਅਸਤੀਫਾ ਦੇਣ ਤੋਂ ਬਾਅਦ 3 ਵਾਰੀ ਮੈਂਬਰ ਪਾਰਲੀਮੈਂਟ ਬਣਦੇ, ਜਨਸੰਘ ਬਣੇ। ਤਾਂ ਇਹ ਸਾਰੀਆਂ ਚੀਜ਼ਾਂ ਬਹੁਤ ਪੁਰਾਣੀਆਂ ਤੁਰੀਆਂ ਆਉਂਦੀਆਂ ਨੇ, ਪਰ ਵਿਵਾਦ ਇਸੇ ਗੱਲੋਂ ਆ ਕਿ ਕੀ ਇਹ ਸਹੀ ਹੈ। ਕਿਉਂਕਿ ਸਾਡੇ ਇੱਥੇ ਤੇ ਇਸ ਤਰ੍ਹਾਂ ਦੀ ਮਿਸਾਲ ਵੀ ਆ ਕਿ 2018 ਦੇ ਵਿੱਚ ਇੱਕ ਜਸਟਿਸ ਜਿਹੜੇ ਸੀਗੇ ਸੁਪਰੀਮ ਕੋਰਟ 'ਚੋਂ ਰਿਟਾਇਰ ਹੁੰਦੇ ਆ, ਤਾਂ ਉਸੇ ਦਿਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਉਹਨਾਂ ਨੂੰ ਚਾਬੀ ਫੜਾ ਦਿੱਤੀ। ਜਿਹੜੇ ਮਾਮਲੇ ਤੁਸੀਂ ਸੁਣਿਆ ਹੋਣਾ ਜੁੜਦੇ ਆ ਜਾ ਕੇ ਅਮਿਤ ਸ਼ਾਹ ਦੇ ਨਾਲ, ਉਹਨਾਂ ਦੇ ਵਿੱਚ ਇੱਕ ਪ੍ਰਜਾਪਤੀ ਵਾਲਾ ਮਾਮਲਾ ਸੀਗਾ ਜਿਹਦੇ 'ਚ ਕਲੀਨ ਚਿੱਟ ਦਿੱਤੀ ਜਸਟਿਸ ਨੇ, ਤੇ ਬਾਅਦ ਦੇ ਵਿੱਚ ਉਹਨੂੰ ਗਵਰਨਰ ਲਾ ਦਿੱਤਾ ਗਿਆ ਕੇਰਲ ਦਾ। ਫਿਰ ਇੱਕ ਆਰਡੀਨੈਂਸ ਆਇਆ
ਜਿਹੜਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਸੀਗਾ ਤੇ ਉਹਨੂੰ ਸਾਈਨ ਕਰਨੇ ਪਏ ਤੇ ਬਕਾਇਦਾ ਉਹ ਆਰਡੀਨੈਂਸ ਜਿਹੜਾ ਸੀਗਾ ਉਹ ਸੁਪਰੀਮ ਕੋਰਟ ਨੇ ਰੱਦ ਕੀਤਾ। ਦੇਖੋ ਕਿੰਨੀ ਹਾਸਵਾਨੀ ਸਥਿਤੀ ਬਣ ਜਾਂਦੀ ਹੈ ਇੱਕ ਜਸਟਿਸ ਵਾਸਤੇ। ਤਾਂ ਬਹੁਤ ਸਾਰੀਆਂ ਉਦਾਹਰਨਾਂ ਹਨ। ਤਾਂ ਇਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਪਈਆਂ, ਜੁਡੀਸ਼ਰੀ ਤੋਂ ਜਿਹੜਾ ਭਰੋਸਾ ਪਹਿਲਾਂ ਹੀ ਖੁਰਿਆ ਪਿਆ ਉਹਨੂੰ ਹੋਰ ਵੀ ਖੋਰਾ ਲਾ ਰਹੀਆਂ। ਤਾਂ ਲੋਕਾਂ ਦਾ ਮੰਨਣਾ ਔਰ ਕੁਛ ਜਿਹੜੇ ਇਸ ਜੁਡੀਸ਼ਰੀ ਪ੍ਰੋਸੈਸ ਦੇ ਨਾਲ ਜੁੜੇ ਰਹੇ ਆ, ਇਸ ਸਾਰੇ ਨਿਆਂ ਪ੍ਰਬੰਧ ਦੇ ਨਾਲ ਪਹਿਲਾਂ ਬਹੁਤ ਅੱਛੀ ਤਰ੍ਹਾਂ ਵਾਬਸਤਾ ਰਹੇ ਆ, ਉਹਨਾਂ ਲੋਕਾਂ ਦਾ ਵੀ ਤਰਕ ਇਹੋ ਆ ਕਿ ਭਾਈ ਜੇ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਕਰਨੀਆਂ, ਪਹਿਲੀ ਗੱਲ ਤੇ ਜੱਜਾਂ ਦਾ ਵਿਵੇਕ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਇਸ ਤਰ੍ਹਾਂ ਦੇ ਅਹੁਦੇ ਉਹ ਸਵੀਕਾਰ ਹੀ ਨਾ ਕਰਨ, ਪ੍ਰਵਾਨ ਹੀ ਨਾ ਕਰਨ। ਤੇ ਜੇ ਕਰਨੇ ਵੀ ਆ ਤਾਂ ਘੱਟੋ ਘੱਟ ਇੱਕ ਟਾਈਮ ਬਾਉਂਡ ਹੋਣਾ ਚਾਹੀਦਾ ਕਿ ਇੰਨੇ ਟਾਈਮ ਤੱਕ, ਇੰਨੇ ਵੱਝਵੇਂ ਸਮੇਂ ਤੱਕ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਕੋਈ ਅਹੁਦਾ ਗ੍ਰਹਿਣ ਨਹੀਂ ਕਰ ਸਕਦੇ। ਹਾਲਾਂਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ, ਚਾਹੇ ਜੇਤਲੀ ਸਾਹਿਬ ਹੋਣ, ਚਾਹੇ ਪਿਊਸ਼ ਗੋਇਲ ਹੋਣ, ਚਾਹੇ ਗਡਕਰੀ ਸਾਹਿਬ, ਵੇਲੇ ਕਵੇਲੇ ਇਹਨਾਂ ਨੇ ਇਹਨਾਂ ਚੀਜ਼ਾਂ ਦੀ ਵਿਰੋਧਤਾ ਕੀਤੀ ਹੈ। ਪਰ ਅੱਜ ਇਹ ਸਾਇਲੈਂਟ ਹੈ। ਅੱਜ ਉਹ ਲੋਕ ਰੌਲਾ ਪਾਉਂਦੇ ਆ ਜਿਹੜੇ ਕਿਸੇ ਸਮੇਂ ਸਾਇਲੈਂਟ ਹੁੰਦੇ ਸਨ ਇਹੋ ਜਿਹੀਆਂ ਚੀਜ਼ਾਂ ਤੇ। ਤਾਂ ਖੈਰ ਇੱਥੇ ਇਹੋ ਜਿਹਾ ਮਾਹੌਲ ਬਣ ਗਿਆ ਰਾਜਨੀਤੀ ਦੇ ਵਿੱਚ ਕਿ ਕਿਸੇ ਨੇ ਆਖਿਆ ਕਿ ਹਕੂਮਤ का अगर एजाज तुम चाहते हो है अंधेरा मगर लिखो रोशनी। ਤਾਂ ਜਿਹੜੇ ਲੋਕ ਹਨੇਰੇ ਨੂੰ ਰੌਸ਼ਨੀ ਲਿਖਣਗੇ ਉਹਨਾਂ ਦੇ ਭਵਿੱਖ ਗਾਂ ਇਹ ਰੌਸ਼ਨ ਕਰ ਦਿੰਦੇ ਆ। ਇਹਦਾ ਮਤਲਬ ਇੱਕ ਹੋਰ ਵੀ ਨਿਕਲਦਾ ਕਿ ਅੱਗੇ ਤੇ ਕਾਨੂੰਨ ਕੱਲਾ ਅੰਧਾ ਹੀ ਸੀ, ਪਰ ਅੱਜ ਕੱਲ ਕਾਨੂੰਨ ਦੇ ਗੱਲ ਦੇ ਵਿੱਚ ਸਿਆਸਤ ਦਾ ਫੰਦਾ ਵੀ ਹੈ। ਜੀ ਜੀ ਜੀ। ਤੇ ਅੱਗੇ ਗੱਲ ਕਰਦੇ ਹਾਂ ਫੇਕ ਐਨਕਾਊਂਟਰਾਂ ਦੀ। ਪੰਜਾਬ ਨੂੰ ਤਾਂ ਇੱਕ ਇੰਨੀ ਯੂਨੀਵਰਸਿਟੀ ਬਣਾਤਾ ਜਿੰਨੇ ਕੁ ਫੇਕ ਐਨਕਾਊਂਟਰ ਕੀਤੇ ਆ, ਪਰ ਬੰਡਾਲਾ ਵਾਲਾ ਜਿਹੜਾ ਕੇਸ ਆ ਹੁਣ ਦੁਬਾਰਾ ਖੁੱਲ੍ਹਣ ਵਾਲਾ ਹੈ। ਹਾਂਜੀ, ਬੰਡਾਲਾ ਫੇਕ ਐਨਕਾਊਂਟਰ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਧੱਬਾ ਹੈ, ਔਰ ਇਹ ਇੱਕ ਸੱਚ ਵੀ ਹੈ। ਦੋ ਹੀ ਚੀਜ਼ਾਂ ਕਿ ਸਾਡੇ ਸਿਸਟਮ ਦੇ ਮੱਥੇ ਤੇ ਧੱਬਾ ਵਾ, ਔਰ ਦੂਸਰੇ ਪਾਸੇ ਇੱਕ ਬਹੁਤ ਵੱਡਾ ਸੱਚ ਹੈ, ਬਹੁਤ ਵੱਡਾ ਪ੍ਰਮਾਣ ਆ ਕਿ ਕਿਸ ਤਰ੍ਹਾਂ ਇੱਥੇ ਨਿਰਦੋਸ਼ਾਂ ਦਾ ਸ਼ਿਕਾਰ ਖੇਡਿਆ ਗਿਆ ਸੀ ਇੱਕ ਦੌਰ ਦੇ ਵਿੱਚ। ਤਾਂ ਹੋਇਆ ਕੀ ਸੀਗਾ, ਵੈਸੇ ਤਾਂ ਸਭ ਨੂੰ ਪਤਾ, ਮੈਂ ਕਹਾਣੀ ਫੇਰ ਥੋੜ੍ਹੀ ਜਿਹੀ ਜੋੜ ਦੇਣਾ ਕਿ ਗੁਰਨਾਮ ਸਿੰਘ ਬੰਡਾਲਾ ਨਾਂ ਦੇ ਇੱਕ ਅੱਤਵਾਦੀ ਨੂੰ ਇਹਨਾਂ ਨੇ ਮਾਰ ਕੇ ਇਨਾਮ ਹਾਸਲ ਕੀਤਾ ਸੀ, ਜਿਹਦੇ ਵਿੱਚ ਉਮਰਾ ਨੰਗਲ ਵੀ ਸੀ। ਤਾਂ ਉਸ ਤੋਂ ਬਾਅਦ ਫੇਰ ਹੁੰਦਾ ਕੀ ਹੈ ਕਿ ਉਹ ਬੰਦਾ 2007 ਦੇ ਵਿੱਚ ਹੈਰਾਨੀਜਨਕ ਢੰਗ ਦੇ ਨਾਲ ਜਿਉਂਦਾ ਮਿਲਦਾ। ਤਾਂ ਬਾਅਦ ਚ ਪਤਾ ਲੱਗਿਆ ਕਿ ਉਹਦੀ ਜਗ੍ਹਾ ਤੇ ਨਿਰਦੋਸ਼ ਬੰਦਾ ਖੜਾ ਮਾਰ ਦਿੱਤਾ ਗਿਆ, ਕਾਲਾ ਹੁਗਨਾ ਦਾ ਚੱਕ ਕੇ 25 ਸਾਲ ਦਾ ਗੱਭਰੂ ਮੁੰਡਾ ਸੀ ਸੁਖਪਾਲ ਸਿੰਘ, ਉਹਨੂੰ ਮਾਰਿਆ ਗਿਆ। ਤਾਂ ਉਸ ਤੋਂ ਬਾਅਦ ਫਿਰ ਉਹਦੀ ਘਰ ਵਾਲੀ ਸੀਗੀ ਜਿਹੜੀ, ਹਾਲਾਂਕਿ ਉਸਦੀ ਮਾਂ ਨੂੰ ਵੀ ਉਸ ਸਮੇਂ ਚੁੱਕਿਆ ਗਿਆ 1994 ਦੇ ਵਿੱਚ, ਬਹੁਤ ਬੁਰੀ ਤਰ੍ਹਾਂ ਤਸ਼ੱਦਦ ਦਾ ਸ਼ਿਕਾਰ ਉਹਨੂੰ ਵੀ, ਬੀਬੀ ਨੂੰ ਵੀ ਬਣਾਇਆ ਗਿਆ। ਤੇ ਬਾਅਦ ਦੇ ਵਿੱਚ ਉਹਦੀ ਪਤਨੀ ਜਿਹੜੀ ਆ ਉਹ ਹਾਈ ਕੋਰਟ ਤੱਕ ਕੱਪੜਦੀ ਆ। ਫਿਰ ਚਲੋ ਮਾਮਲਾ ਥੋੜਾ ਉਧੜਦਾ। ਉਸ ਤੋਂ ਬਾਅਦ ਹੁਣ ਸਟੇਟਸ ਰਿਪੋਰਟ ਇਹਨਾਂ ਨੇ ਦਾਖਲ ਕੀਤੀ ਆ। ਉਹਦੇ ਵਿੱਚ ਸਾਫ਼ ਤੌਰ ਤੇ ਇਹਨਾਂ ਨੇ ਆਖਿਆ ਕਿ ਜਿਹੜੀ ਕਲੋਜ਼ਰ ਰਿਪੋਰਟ ਇਹਨਾਂ ਨੇ ਦਾਖਲ ਕਰਨ ਦਾ ਦਾਅਵਾ ਕੀਤਾ ਸੀਗਾ ਉਹ ਰਿਕਾਰਡ ਅਦਾਲਤ 'ਚ ਨਹੀਂ ਮਿਲਿਆ। ਬਹਰਹਾਲ ਗੱਲ ਕੀ ਆ ਕਿ ਤੁਸੀਂ ਸਾਨੂੰ ਇਹ ਮਾਮਲਾ ਅੱਗੇ ਪੜਤਾਲਣ ਦਾ ਤੁਸੀਂ ਕੋਈ ਨਾ ਕੋਈ ਸਾਨੂੰ ਹੁਕਮ ਦਿਓ। ਤਾਂ ਹੁਣ ਸਾਰਾ ਕੁਛ ਹਾਈ ਕੋਰਟ ਤੇ ਹੀ ਨਿਰਭਰ ਕਰਦਾ, ਕਿਉਂਕਿ ਇਸ ਮਾਮਲੇ ਨੂੰ ਦੇਖ ਰਹੇ ਆ ਸਿਧਾਰਥ ਚਟੋਪਾਧਿਆਏ। ਔਰ ਤੁਹਾਨੂੰ ਪਤਾ ਹੀ ਆ ਪੰਜਾਬ ਪੁਲਿਸ ਦੇ ਅਫਸਰਾਂ ਦੇ 2-3 ਗਰੁੱਪ ਬਣੇ ਪਏ ਆ। ਸਿਧਾਰਥ ਚਟੋਪਾਧਿਆਏ ਆ ਜਿਹੜੇ, ਉਹ ਐਸੀਆਂ ਜਾਂਚਾਂ ਪੜਤਾਲਾਂ ਕਰਦੇ ਆ ਜਿੱਥੇ ਕਿਤੇ ਨਾ ਕਿਤੇ ਘੁੰਮੀ ਜਾ ਕੇ ਕੁਛ ਅਫਸਰਾਂ ਦੀ ਫਾਸੀ ਜ਼ਰੂਰ ਆ। ਤਾਂ ਹੁਣ ਉਹਨਾਂ ਨੇ ਜਿਹੜੀ ਇਜਾਜ਼ਤ ਮੰਗੀ ਹੈ, ਜੇ ਮੰਨ ਲਓ ਹਾਈ ਕੋਰਟ ਇਜਾਜ਼ਤ ਦੇ ਦਿੰਦਾ ਤੇ ਉਹ ਸੱਚੀ ਨੀਅਤ ਨਾਲ ਕੰਮ ਕਰਦੇ ਆ, ਜਾਂ ਪੁਲਿਸ ਜਿਸ ਤਰ੍ਹਾਂ ਕੰਮ ਕਰਦੀ ਹੈ ਤਾਂ ਉਹਦੇ ਵਿੱਚ ਕੋਈ ਰਾਜਨੀਤਿਕ ਦਖਲ ਅੰਦਾਜ਼ੀ ਨਹੀਂ ਹੁੰਦੀ। ਵੈਸੇ ਇਨਸਾਫ ਮਿਲਦਾ ਹੀ ਇਸੇ ਕਰਕੇ ਨਹੀਂ ਨਾ। ਉਹ ਕਿਸੇ ਨੇ ਕਿਹਾ ਦਿਲ ਸਾਫ਼ ਹੋ ਕਿਸ ਤਰ੍ਹਾਂ ਕਿ ਇਨਸਾਫ ਨਹੀਂ, ਇਨਸਾਫ ਹੋ ਕਿਸ ਤਰ੍ਹਾਂ ਕਿ ਦਿਲ ਸਾਫ਼ ਨਹੀਂ। ਤਾਂ ਕਹਿਣ ਦਾ ਮਤਲਬ ਹੈ ਕਿ ਜੇ ਸਾਫ਼ ਗੋਈ ਦੇ ਨਾਲ ਜਿੱਦਾਂ ਹਾਈ ਕੋਰਟ ਨੇ ਹੁਕਮ ਦਿੱਤਾ ਤੇ ਉਸ ਤੋਂ ਬਾਅਦ ਇਹ ਉਹਨੂੰ ਲਾਗੂ ਕਰਦੇ, ਅੱਛੀ ਖਾਸੀ ਪੜਤਾਲ ਕਰਦੇ ਆ, ਤਾਂ ਮੇਰੇ ਖਿਆਲ ਦੇ ਨਾਲ ਉਮਰਾ ਨੰਗਲ ਖਾਸ ਤੌਰ ਤੇ ਜਿਹੜਾ ਉਹ ਉਮਰਾਂ ਦਾ ਦੁੱਖ ਖੱਟ ਸਕਦਾ ਇਸ ਮਾਮਲੇ 'ਚ। ਜੀ, ਪਰ ਫਿਰ ਵੀ ਬਚੇ ਜਾਂਦੇ ਆ ਜੀ ਕਿਸੇ ਨਾ ਕਿਸੇ ਤਰ੍ਹਾਂ, ਬੜਾ ਲੰਬਾ ਪੈ ਜਾਂਦਾ। ਤਾਂ ਅੱਗੇ ਹਾਈ ਕੋਰਟ ਦੀ ਗੱਲ ਕਰਦੇ, ਟੈਂਟ ਦਾ ਨਤੀਜਾ ਦੇਣ ਦਾ ਹੁਕਮ। ਹਾਂ ਦੇਖੋ, ਟੈਟ ਦਾ ਜਿਹੜਾ ਨਤੀਜਾ ਸੀਗਾ ਉਹ ਇਹਨਾਂ ਨੂੰ ਬਹੁਤ ਪਹਿਲਾਂ ਦੇ ਦੇਣਾ ਚਾਹੀਦਾ ਸੀਗਾ, ਕਿਉਂਕਿ ਜਿਹੜੀ ਪ੍ਰੀਖਿਆ ਵਾ ਉਹ ਮੇਰੇ ਖਿਆਲ ਦੇ ਨਾਲ ਇਹਨਾਂ ਨੇ 19 ਜਨਵਰੀ ਨੂੰ ਲਈ ਆ। ਕਿਉਂਕਿ ਦੇਖੋ ਗੱਲ ਇਹ ਆ ਕਿ ਟੈਟ ਦਾ ਜਿਹੜਾ ਇੱਕ ਮਾਪਦੰਡ ਰੱਖਿਆ, ਬਹੁਤ ਔਖਾ ਟੈਸਟ ਹੈ ਜਿਹਨੂੰ ਅਧਿਆਪਕ ਯੋਗਤਾ ਟੈਸਟ ਆਪਾਂ ਆਖ ਸਕਦੇ ਹਾਂ ਪੰਜਾਬੀ ਦੇ ਵਿੱਚ। ਤਾਂ BA ਕਰੋ, B.Ed ਕਰੋ, ਉਸ ਤੋਂ ਬਾਅਦ ਟੈਟ ਦਿਓ, ਉਸ ਤੋਂ ਬਾਅਦ ਇੱਕ ਹੋਰ ਟੈਟ ਦਿਓ, ਪਤਾ ਨਹੀਂ ਕਿਆ ਉਹਨਾਂ ਨੂੰ ਵਿਚਾਰਿਆਂ ਨੂੰ ਪ੍ਰੀਖਿਆ 'ਚ ਪਾ ਕੇ ਲੰਘਾਉਂਦੇ ਆ। ਫਿਰ ਉਸ ਤੋਂ ਬਾਅਦ ਜਦੋਂ ਉਹ ਕਹਿੰਦੇ ਆ ਕਿ ਨੌਕਰੀ ਦੇ ਦਿਓ ਤੇ ਉਦੋਂ ਉਹਨਾਂ ਨੂੰ ਡਾਂਗਾਂ ਦੇ ਨਾਲ ਨਵਾਜ਼ ਦਿੰਦੇ ਆ। ਇਹ ਸਾਡਾ ਇੱਥੋਂ ਦਾ ਪ੍ਰਬੰਧ ਆ। ਤੇ ਜਿਹੜੇ ਅਧਿਆਪਕ ਆ ਇਹਨਾਂ ਦੀ ਇੱਕ ਹੋਰ ਵੀ ਸਮੱਸਿਆ, ਦੇਖੋ ਕਈ ਅਧਿਆਪਕ ਜਿਹੜੇ ਆ ਵਿਚਾਰੇ ਪੜ੍ਹਦੇ ਪੜ੍ਹਾਉਂਦੇ ਧੱਕੇ ਖਾਂਦੇ ਇੱਥੋਂ ਤੱਕ ਪਹੁੰਚਦੇ ਆ। ਕਈ ਵਾਰ ਹੋਇਆ ਕੀ ਆ ਕਿ ਜਦੋਂ ਇਸ ਤਰ੍ਹਾਂ ਦੇ ਰਿਜ਼ਲਟ, ਇਸ ਤਰ੍ਹਾਂ ਦੇ ਨਤੀਜੇ ਰੋਕੇ ਜਾਂਦੇ ਆ
ਤਾਂ ਜਿਹੜੇ ਨੇੜੇ ਤੇੜੇ ਹੁੰਦੇ ਆ ਉਹ ਕਈ ਵਾਰ ਓਵਰਏਜ ਹੋ ਜਾਂਦੇ ਆ। ਤੇ ਹੁੰਦਾ ਕੀ ਆ ਕਿ ਸਰਕਾਰ ਤੇ ਫਿਰ ਸੁਣਦੀ ਨਹੀਂ, ਕਿਉਂਕਿ ਸਰਕਾਰ ਦੀ ਬਦੌਲਤ ਹੀ ਉਹ ਓਵਰਏਜ ਹੁੰਦੇ ਆ। ਪਰ ਕਈ ਵਾਰ ਦਿੱਕਤ ਵੈਸੇ ਇੱਕ ਹੋਰ ਵੀ ਆ ਕਿ ਇੱਧਰ ਹਰਿਆਣੇ 'ਚ ਚਲੇ ਜਾਓ ਤਾਂ ਉਹਨਾਂ ਨੇ 42 ਸਾਲ ਉਮਰ ਮਿੱਥੀ ਆ, ਤੇ ਸਾਡੇ ਵਾਲੇ ਵਿਚਾਰੇ ਬੇਰੁਜ਼ਗਾਰਾਂ ਨੂੰ ਇਹ 37 ਸਾਲ 'ਚ ਹੀ ਕਹਿੰਦੇ ਓਵਰਏਜ ਹੋ ਗਈਆਂ ਤੁਸੀਂ। ਇਹ ਵੀ ਦੇਖੋ ਕਿੱਡਾ ਅਲੋਕਾਰੀ ਜਿਹਾ ਫੈਸਲਾ ਇਹਨਾਂ ਦਾ। ਤਾਂ ਦੂਸਰੇ ਪਾਸੇ ਮੈਂ ਜਿਸ ਤਰ੍ਹਾਂ ਕਿਹਾ ਕਿ ਜਿਹੜੇ ਉਹ ਬੰਦੇ ਫਿਰ ਓਵਰਏਜ ਹੋ ਜਾਂਦੇ ਆ, ਉਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਉਹਨਾਂ ਨੂੰ ਕੋਰਟ 'ਚ ਬਕਾਇਦਾ ਇੱਕ ਹੋਰ ਧੱਕਾ ਖਾਣਾ ਪੈਂਦਾ ਜਾ ਕੇ ਕਿ ਭਾਈ ਅਸੀਂ ਇਹਨਾਂ ਕਰਕੇ ਓਵਰਏਜ ਹੋ ਗਏ, ਸਾਨੂੰ ਕੋਈ ਮੌਕਾ ਦਿਓ। ਤਾਂ ਇਹ ਵਾਪਰ ਚੁੱਕਾ। ਸੋ ਇਸੇ ਕਰਕੇ ਹੀ ਇਹ ਹਾਈ ਕੋਰਟ ਦੇ ਵਿੱਚ ਗਏ ਆ। ਤਾਂ 19 ਜਨਵਰੀ ਨੂੰ ਲੈ ਟੈਸਟ ਦਾ ਜਿਹੜਾ ਹੁਣ ਨਤੀਜਾ ਇਹਨਾਂ ਨੂੰ 23 ਮਾਰਚ ਨੂੰ ਡਿਕਲੇਅਰ ਕਰਨ ਦਾ ਹੁਕਮ ਦਿੱਤਾ ਗਿਆ। ਤਾਂ ਦੇਖਦੇ ਹਾਂ 23 ਮਾਰਚ ਨੂੰ ਇਹ ਕੋਰਟ ਦਾ ਹੁਕਮ ਮੰਨ ਕੇ ਡਿਕਲੇਅਰ ਕਰਦੇ ਆ ਜਾਂ ਨਹੀਂ। ਪਰ ਇਹ ਵੇਖੋ ਕਿੱਡੀ ਤਰਾਸਦੀ ਆ ਕਿ ਪਹਿਲਾਂ 4 ਮਰਤਬਾ ਤੇ ਇਹ ਟੈਸਟ ਇਹਨਾਂ ਨੇ ਰੱਦ ਕੀਤਾ, ਸਾਰਾ ਕੁਝ ਕਰਾ ਕੇ। ਉਸ ਤੋਂ ਬਾਅਦ ਜੇ ਉਹ ਟੈਸਟ ਲੈ ਲਿਆ ਤੇ ਹੁਣ ਨਤੀਜੇ ਵਾਸਤੇ ਜਿਹੜੇ ਪ੍ਰਖਿਆਰਥੀ ਹੈ ਜਾਂ ਜਿਹੜੇ ਕਹਿ ਲਓ ਕਿ ਅਧਿਆਪਕ ਹੈ ਵਿਚਾਰੇ, ਉਹ ਕੋਰਟਾਂ ਤੱਕ ਜਾਂਦੇ ਕਿ ਸਾਡਾ ਨਤੀਜਾ ਤੇ ਡਿਕਲੇਅਰ ਕਰੋ ਨਾ, ਅਸੀਂ ਲਾਈਨ 'ਚ ਲੱਗਣ ਵਾਲੇ ਤਾਂ ਬਣੀਏ, ਨੌਕਰੀ ਕਦੋਂ ਲੈਣੀ ਉਹ ਤੋਂ ਬਾਅਦ 'ਚ ਸਵਾਲ ਤੈਅ ਕਰੂਗਾ। ਜੀ ਜੀ, ਇਹ ਵੀ ਇੱਦਾਂ ਦਾ ਇੱਕ ਦੇਸ਼ ਹੈਗਾ ਕਿ ਨਤੀਜੇ ਨਹੀਂ ਆਉਂਦੇ। ਤੇ ਅੱਗੇ ਸਿਰਸਾ ਨੇ ਮੰਗੀ ਮਦਦ ਤੇ ਹੰਗਾਮਾ ਹੋ ਗਿਆ। ਦੇਖੋ ਦੋ ਚੀਜ਼ਾਂ ਹੀ ਹੋ ਰਹੀਆਂ ਨੇ ਦਿੱਲੀ ਦੇ ਵਿੱਚ, ਕੁਛ ਕੁ ਬੰਦਿਆਂ ਦੀ ਬਦੌਲਤ, ਜਾਂ ਤੇ ਹੰਗਾਮਾ ਹੋ ਰਿਹਾ ਬਦਨਾਮੀ ਮਤਲਬ, ਤੇ ਜਾਂ ਫਿਰ ਗੁਰੂ ਕੀ ਗੋਲਕ ਤੇ ਹੱਥ ਹੌਲਾ ਹੋ ਰਿਹਾ। ਦੋ ਹੀ ਚੀਜ਼ਾਂ ਹੋ ਰਹੀਆਂ ਨੇ ਦਿੱਲੀ ਦੀ ਪੰਥਕ ਰਾਜਨੀਤੀ 'ਚ। ਆਪਾਂ ਕਿੰਨੇ ਝਗੜੇ ਦੇਖੇ, ਜੀ ਕੇ ਬਨਾਮ ਸਿਰਸਾ, ਫਿਰ ਹਰੇ ਕ੍ਰਿਸ਼ਨ ਸਕੂਲ ਵਾਲਾ ਮਾਮਲਾ, ਫਿਰ ਸਰਨਿਆਂ ਦਾ ਮਾਮਲਾ, ਉਹ ਸ਼ੰਟੀ ਦਾ ਮਾਮਲਾ, ਫਲਾਣੇ ਦਾ ਮਾਮਲਾ, ਧਮਕਾਣੇ ਦਾ ਮਾਮਲਾ, ਕਿਆ ਮਾਮਲੇ ਉੱਥੋਂ ਨਿਕਲ ਰਹੇ ਆ। ਤਾਂ ਹੁਣ ਹੋਇਆ ਕੀ ਆ, ਤਾਜ਼ਾ ਵਿਵਾਦ ਇਹ ਆ ਕਿ ਮਨਜਿੰਦਰ ਸਿੰਘ ਸਿਰਸਾ ਨੇ ਸਰਕਾਰ ਤੋਂ ਗੁਹਾਰ ਲਾਤੀ ਕਿ ਦੇਖੋ ਜੀ ਇੱਥੇ ਬੇਰੁਜ਼ਗਾਰ ਹੋ ਗਈ ਹੈ ਜਨਤਾ, ਤੇ ਜਨਤਾ ਵਿਚਾਰੀ ਜਿਹੜੀ ਆ ਰੋਟੀ ਟੁੱਕ ਖਾਣ ਗੁਰੂ ਕੇ ਲੰਗਰਾਂ 'ਚ ਆ ਰਹੀ ਆ, ਤੇ ਸਾਨੂੰ ਕੁਛ ਇਮਦਾਦ ਕਰੋ। ਤਾਂ ਉੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਨਾਖੁਸ਼ ਹੋਏ ਆ, ਖਫਾ ਹੋਇਆ ਲੋਕ ਕਿ ਸਿਰਸਾ ਸਾਹਿਬ ਇਹ ਤੁਸੀਂ ਕੀ ਕਹਿ ਰਹੇ ਹੋ। ਔਰ ਇਹ ਉਹ ਸਿੱਖ ਧਰਮ ਆ ਜਿਹਦੇ ਵਿੱਚ ਬਾਦਸ਼ਾਹ ਨੇ ਆ ਕੇ ਗੁਰੂ ਕੇ ਲੰਗਰਾਂ ਵਾਸਤੇ ਜ਼ਮੀਨਾਂ ਦਾਨ ਕਰਨ ਦਾ ਆਖਿਆ ਸੀਗਾ ਕਿ ਅਸੀਂ ਜ਼ਮੀਨਾਂ ਦਾਨ ਕਰ ਦਿੰਦੇ ਹਾਂ, ਤੇ ਗੁਰੂ ਸਾਹਿਬ ਨੇ ਆਖਿਆ ਸੀਗਾ ਕਿ ਨਹੀਂ, ਜ਼ਰੂਰਤ ਨਹੀਂ ਹੈ, ਇਹ ਲੰਗਰ ਸੰਗਤ ਦਾ, ਸੰਗਤ ਆਪੇ ਚਲਾਊਗੀ। ਤਾਂ ਉਸ ਲੰਗਰ ਵਾਸਤੇ ਤੁਸੀਂ ਇਮਦਾਦ ਮੰਗ ਰਹੇ ਹੋ। ਤਾਂ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ ਇਸ ਚੀਜ਼ ਨੂੰ ਲੈ ਕੇ। ਤਾਂ ਇਹਨਾਂ ਨੇ ਦਿੱਲੀ ਸਰਕਾਰ ਕੋਲ ਗੁਹਾਰ ਲਈ। ਔਰ ਸਰਕਾਰਾਂ ਕਿੱਥੋਂ ਦਿੰਦੀਆਂ ਨੇ? ਸਰਕਾਰਾਂ ਕੋਲ ਵੀ ਕਿਹੜਾ ਮਸ਼ੀਨਾਂ ਲੱਗੀਆਂ, ਸਰਕਾਰਾਂ ਵੀ ਲੋਕਾਂ ਦੇ ਪੈਸੇ 'ਚੋਂ ਹੀ ਇਹ ਵੈਲਫੇਅਰ ਦਾ ਕੰਮ ਕਰਦੀਆਂ, ਦੇ ਦਿੰਦੇ ਆ, ਆਪਣੀ ਮਰਜ਼ੀ ਨਾਲ ਦੇ ਦਿੰਦੇ ਤਾਂ ਕੋਈ ਗੱਲ ਨਹੀਂ ਹੈ। ਉਹ ਸੇਵਾ ਭਾਵ ਕਿਸੇ ਦਾ ਵੀ ਹੋ ਸਕਦਾ, ਜੇ ਉਹ ਕਿਤੇ ਚੈੱਕ ਦੇ ਦਿੰਦੇ ਆ 5 ਲੱਖ ਦਾ, 10 ਲੱਖ ਦਾ ਗੁਰੂ ਕੀ ਲੰਗਰ ਨੂੰ, ਤਾਂ ਮੇਰੇ ਖਿਆਲ ਦੇ ਨਾਲ ਕੋਈ ਗਲਤ ਵੀ ਨਹੀਂ ਹੈ। ਪਰ ਰੌਲਾ ਇਹ ਆ ਕਿ ਉਸ ਤੋਂ ਪਹਿਲਾਂ ਤੁਸੀਂ ਸਿੱਖ ਸੰਗਤ ਨੂੰ ਜਾਂ ਜਿਹੜੀ ਦੂਸਰੀ ਸੰਗਤ ਆ, ਕਿਉਂਕਿ ਸੰਗਤ ਕੋਈ ਵੀ ਹੋ ਸਕਦੀ ਆ, ਦਾਨ ਦੇਣ ਵਾਲਾ ਜ਼ਰੂਰੀ ਨਹੀਂ ਸਿੱਖ ਹੀ ਹੋਵੇ, ਹਿੰਦੂ ਵੀ ਕਰ ਸਕਦਾ, ਮੁਸਲਮਾਨ ਵੀ ਕਰ ਸਕਦਾ। ਤਾਂ ਤੁਸੀਂ ਸਿੱਖ ਸੰਗਤ ਔਰ ਦੂਸਰੀ ਸੰਗਤ ਨੂੰ ਅਪੀਲ ਤੇ ਕਰਦੇ ਨਾ ਕਿ ਭਾਈ ਸਾਨੂੰ ਆਹ ਦੁਸ਼ਵਾਰੀ ਆਉਣ ਡਈ ਆ, ਸਾਨੂੰ ਆਹ ਦਿੱਕਤ ਆ, ਸਾਨੂੰ ਤੁਸੀਂ ਭੇਟਾ ਦਿਓ ਥੋੜੀ ਜਿਹੀ। ਤੇ ਮੇਰੇ ਖਿਆਲ ਦੇ ਨਾਲ ਇਹ ਮੈਨੂੰ ਨਹੀਂ ਲੱਗਦਾ ਕਿ ਦਿਆਨਤਦਾਰ ਸਿੱਖ ਕੌਮ ਜਿਹੜੀ ਆ ਉਹ ਇਸ ਵੇਲੇ ਕੰਡ ਦੇ ਕੇ ਖਲੋ ਜਾਂਦੀ। ਜੋ ਸੀਰੀਆ ਤੱਕ ਲੰਗਰ ਪਹੁੰਚਾ ਸਕਦੇ ਆ, ਕੇਰਲ ਦੇ ਹੜ੍ਹਾਂ 'ਚ ਜਾ ਸਕਦੇ ਆ, ਕਸ਼ਮੀਰ 'ਚ ਜਾ ਸਕਦੇ ਆ, ਤਾਂ ਇਸ ਵੇਲੇ ਥੋੜੀ ਨਾ ਭੱਜਣਗੇ। ਤਾਂ ਮਨਜਿੰਦਰ ਸਿੰਘ ਸਿਰਸਾ ਦੀ ਬਹੁਤ ਜ਼ਿਆਦਾ ਆਲੋਚਨਾ ਹੋ ਰਹੀ ਹੈ ਔਰ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਦੇ ਵਿੱਚ ਉਹ ਸਹੀ ਵੀ ਹੈ ਨਹੀਂ। ਤਾਂ ਘੱਟੋ ਘੱਟ ਉਹਨਾਂ ਨੂੰ ਪਹਿਲਾਂ ਅਪੀਲ ਜੇ ਕਰਨੀ ਚਾਹੀਦੀ ਸੀਗੀ ਤਾਂ ਉਹ ਸਿੱਖ ਸੰਗਤ ਨੂੰ ਅਪੀਲ ਕਰਨੀ ਚਾਹੀਦੀ ਸੀਗੀ ਕਿ ਹਾਂ ਭਾਈ ਸਾਨੂੰ ਇਸ ਚੀਜ਼ ਦੀ ਥੋੜ੍ਹ ਆ, ਆਹ ਚੀਜ਼ ਵਾਸਤੇ ਭਾਈ ਤੁਸੀਂ ਜੋ ਕਰ ਸਕਦੇ ਹੋ ਤਿਲ ਫੁੱਲ ਉਹ ਸਾਡੀ ਇਮਦਾਦ ਕਰੋ। ਜੀ ਜੀ ਬਿਲਕੁਲ, ਪੰਜਾਬੀ ਸਿੱਖ ਤੇ ਆਪਣਾ ਘਰ ਵੇਚ ਦਿੰਦੇ ਇਸ ਚੀਜ਼ ਦੇ ਲਈ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪੰਜਾਬ ਸਰਕਾਰ ਲੁਕਵੇਂ ਰੂਪ ਦੇ ਵਿੱਚ ਕਰ ਰਹੀ ਹੈ NPR। ਦੇਖੋ ਇਹਨਾਂ ਨੇ ਮਤਾ ਪਾਇਆ ਸੀਗਾ, ਯਾਨੀ ਅਸੈਂਬਲੀ ਦੇ ਵਿੱਚ ਮਤਾ ਪਾਇਆ ਸੀਗਾ ਕਿ ਅਸੀਂ NPR ਲਾਗੂ ਨਹੀਂ ਕਰਾਂਗੇ। ਪਰ ਦੱਸਦੇ ਆ ਕਿ ਅਛੋਪਲੇ ਜੇ ਸਾਰੀਆਂ ਤਿਆਰੀਆਂ ਇਹਨਾਂ ਨੇ ਆਰੰਭ ਕਰ ਦਿੱਤੀਆਂ, ਮਤਲਬ ਕਿ ਮਕਾਨਾਂ ਵਗੈਰਾ ਦੀਆਂ ਗਿਣਤੀਆਂ ਵੀ ਹੋ ਰਹੀਆਂ। ਤਾਂ NPR ਦਾ ਪੰਗਾ ਉਹੀ ਆ, ਡੰਗਾ ਉਹੀ ਆ। ਵੈਸੇ NPR ਦੇ ਨਾਲ ਕੋਈ ਸਮੱਸਿਆ ਨਹੀਂ ਹੈਗੀ। NPR ਦੀ ਦਿੱਕਤ ਕੀ ਆ ਕਿ ਵੈਸੇ ਤੇ 2010 'ਚ ਹੋਇਆ, 15 'ਚ ਫਿਰ ਅਪਡੇਸ਼ਨ ਹੁੰਦੀ ਆ ਔਰ ਸਾਰਿਆਂ ਦੀ ਸਹਿਮਤੀ ਨਾਲ ਇਹ ਸਭ ਕੁਛ ਕੀਤਾ ਗਿਆ ਸੀ ਉਸ ਵੇਲੇ 2003 ਦੇ ਵਿੱਚ। ਪਰ ਉਦੋਂ ਇਹ ਨਹੀਂ ਸੀ ਪੰਗਾ ਕਿ ਇਹ ਨਹੀਂ ਸੀ ਪਤਾ ਪੰਗੇ ਦਾ ਕਿ ਭਾਰਤੀ ਜਨਤਾ ਪਾਰਟੀ ਇੱਕ ਵੇਲੇ ਆ ਕੇ ਇਹਨੂੰ ਆਪਣੇ ਏਜੰਡੇ ਵਾਸਤੇ ਵਰਤੇਗੀ। ਤਾਂ ਅੱਜ ਦੀ ਕੜੀ ਦੇ ਵਿੱਚ ਤੁਸੀਂ ਵੇਖੋਗੇ ਕਿ ਜਿਸ ਤਰ੍ਹਾਂ ਕਦੇ ਸਿੱਖਾਂ ਨੂੰ ਖਲਨਾਇਕ ਬਣਾਇਆ ਗਿਆ, ਫਿਰ ਈਸਾਈਆਂ ਨੂੰ ਖਲਨਾਇਕ ਬਣਾ ਕੇ ਨਿਸ਼ਾਨਾ ਬਣਾਇਆ ਗਿਆ, ਅੱਜ ਨਿਸ਼ਾਨੇ ਤੇ ਮੁਸਲਮਾਨ। ਕੋਈ ਇਹਦੇ ਤੋਂ ਮੁਨਕਰ ਨਹੀਂ ਹੋ ਸਕਦਾ। ਵੈਸੇ ਤੇ
ਇਹਨਾਂ ਫਿਰਕੂ ਗੱਲਾਂ 'ਚ ਪੈਣ ਦੀ ਜ਼ਰੂਰਤ ਨਹੀਂ ਹੈ। ਪਰ ਜਦੋਂ ਇਸ ਤਰ੍ਹਾਂ ਦੀ ਇੱਕ ਸਾਰੇ ਪਾਸੇ ਫਿਜ਼ਾ ਜਿਹੜੀ ਆ ਉਹ ਚੱਲਦੀ ਹੋਵੇ, ਸਾਡੇ ਆਲੇ ਦੁਆਲੇ ਇਹਨਾਂ ਨੇ ਬਣਾ ਦਿੱਤੀ ਹੋਵੇ, ਤਾਂ ਫਿਰ ਉਹਦੀ ਗੱਲ ਜਿਹੜੀ ਆ ਉਹ ਕਰਨ ਤੋਂ ਗਰੇਸ ਵੀ ਨਹੀਂ ਹੋਣਾ ਚਾਹੀਦਾ। ਤਾਂ ਬਹਰਹਾਲ ਚੱਕਰ ਕੀ ਆ ਕਿ ਕੁਛ ਰਾਜ ਇਹਦੀ ਵਿਰੋਧਤਾ ਕਰਦੇ ਆ। ਵਿਰੋਧਤਾ ਇਸ ਕਰਕੇ ਕਰਦੇ ਆ ਕਿ ਇਹਦੇ ਵਿੱਚ ਜਿਹੜਾ ਅੜੰਗਾ ਸਭ ਤੋਂ ਵੱਡਾ ਉਹ ਇਹੋ ਆ ਕਿ ਮਰਦਮਸ਼ੁਮਾਰੀ ਐਕਟ ਦੇ ਨਾਲ ਨਹੀਂ ਜੁੜਿਆ ਹੋਇਆ। ਅਸਲ ਦੇ ਵਿੱਚ ਇਹ ਜੁੜਦਾ ਨਾਗਰਿਕਤਾ ਐਕਟ ਦੇ ਨਾਲ। ਔਰ ਇਹਨਾਂ ਦੇ ਕੋਲ, ਹਾਲਾਂਕਿ ਇਹਨਾਂ ਨੇ ਐਲਾਨ ਕੀਤਾ ਕਿ ਦਸਤਾਵੇਜ਼ ਨਹੀਂ ਲਿਆਵਾਂਗੇ ਅਸੀਂ, ਪਰ ਫਿਰ ਵੀ ਇਹਨਾਂ ਦੇ ਕੋਲ ਇੱਕ ਬਹੁਤ ਵੱਡਾ ਹਥਿਆਰ ਹੋਏਗਾ, ਉਹ ਡਾਊਟਫੁਲ ਸਿਟੀਜ਼ਨ ਦਾ ਹੈ। ਤਾਂ ਡਾਊਟਫੁਲ ਸਿਟੀਜ਼ਨ ਕਿਸੇ ਨੂੰ ਵੀ ਲਿਖ ਸਕਦੇ ਆ, ਮਤਲਬ ਜਿਹੜਾ ਵੀ ਇਹਨਾਂ ਨੂੰ ਲੱਗਦਾ ਹੈ ਕਿ ਇਹ ਸ਼ੱਕੀ ਬੰਦਾ, ਤਾਂ ਡਾਊਟਫੁਲ ਸਿਟੀਜ਼ਨ ਲਿਖ ਦੇਣਗੇ ਜਦ, ਤਾਂ ਅਗਲੇ ਤੇ ਦਾਰੋਮਦਾਰ ਹੋਏਗਾ ਕਿ ਉਹ ਨਾਗਰਿਕਤਾ ਸਿੱਧ ਕਰੇ। ਤਾਂ ਇਹਨਾਂ ਤੇ ਦਾਰੋਮਦਾਰ ਹੋਏਗਾ ਕਿ ਉਹ ਮੰਨਦੇ ਆ ਜਾਂ ਨਹੀਂ ਮੰਨਦੇ। ਤਾਂ ਫਿਰ ਕੋਈ ਟ੍ਰਿਬਿਊਨਲ 'ਚ ਜਾਏਗਾ ਜਾਂ ਕੋਰਟ 'ਚ ਜਾਏਗਾ, ਉਹ ਪ੍ਰੋਸੈਸ ਫਿਰ ਅਗਲਾ ਜਿਹੜਾ ਪੜਾਅ ਆ। ਤਾਂ ਤੁਹਾਨੂੰ ਪਤਾ ਹੀ ਆ ਕਿ ਜੇ ਖੱਜਲ ਖੁਆਰ ਕਰਨ ਤੇ ਆਉਣ ਤਾਂ ਚੁਣ ਕੇ ਬੰਦਿਆਂ ਨੂੰ ਜਾਂ ਚੁਣ ਕੇ ਫਿਰਕੇ ਦੇ ਕੁਝ ਬੰਦਿਆਂ ਨੂੰ ਇਹ ਡਾਊਟਫੁਲ ਸਿਟੀਜ਼ਨ ਬਣਾ ਕੇ ਵਾਟ ਲਵਾ ਸਕਦੇ ਆ। ਜੀ ਬਹੁਤ ਬਹੁਤ ਧੰਨਵਾਦ ਮੈਂਟੂ ਗੁਰਸਰੀਆ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸਨ ਮੈਂਟੂ ਗੁਰਸਰੀਆ ਜੀ। ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।